ਡਿਫੈਂਸ ਸੈਕਟਰੀ ਲੋਇਡ ਆਸਟਨ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਯੂਐਸ ਗਵਰਨਮੈਂਟ ਦੇ ਕੋਲ ਐਵੀਡੈਂਸ ਆ ਵੀ ਨਾਰਥ ਕੋਰੀਆ ਨੇ ਆਪਣੇ ਜਿਹੜੇ ਫੌਜੀ ਆ ਉਹ ਰਸ਼ੀਆ ਨੂੰ ਭੇਜੇ ਹੋਏ ਹੈਗੇ ਆ ਤੇ ਆਲਰੇਡੀ ਡਿਪਲੋਇਡ ਆ। ਯੂਕਰੇਨ ਤੇ ਜਿਹੜਾ ਸਾਊਥ ਕੋਰੀਆ ਆ ਉਹਨਾਂ ਨੇ ਬਾਰ-ਬਾਰ ਅਕਿਊਜ਼ ਕੀਤਾ ਸੀ ਵੀ ਨਾਰਥ ਕੋਰੀਆ ਵਾਲੇ ਆਪਣੇ ਫੌਜੀਆਂ ਨੂੰ ਰਸ਼ੀਆ ਦੇ ਵਿੱਚ ਭੇਜ ਰਹੇ ਆ ਸਾਡੇ ਅਗੇਂਸਟ ਫਾਈਟ ਕਰਨ ਦੇ ਲਈ। ਨਾਟੋ ਤੇ ਯੂਨਾਈਟਿਡ ਸਟੇਟਸ ਉਹਨਾਂ ਨੇ ਪਹਿਲਾਂ ਕਨਫਰਮ ਨਹੀਂ ਕੀਤਾ ਸੀ ਟਰੂਪ ਮੂਵਮੈਂਟਸ, ਪਰ ਅੱਜ ਲੋਇਡ ਆਸਟਨ ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਕੋਲ ਹੁਣ ਐਵੀਡੈਂਸ ਆ ਗਿਆ ਆ ਵੀ ਨਾਰਥ ਕੋਰੀਆ ਦੇ ਟਰੂਪ ਆਲਰੇਡੀ ਰਸ਼ੀਆ ਦੇ ਵਿੱਚ ਹੈਗੇ ਆ ਤੇ ਸਾਨੂੰ ਇਹ ਹੁਣ ਦੇਖਣਾ ਪਊਗਾ ਵੀ ਆਪਾਂ ਕੀ ਕਰਨਾ ਹੈਗਾ ਆ। ਤੇ ਕਹਿੰਦੇ ਵੀ ਯੈਸ ਦੇयर ਇਜ਼ ਐਵੀਡੈਂਸ that there are DPRK troops in Russia। ਇਹ ਉਹਨਾਂ ਨੇ ਡੈਮੋਕ੍ਰੈਟਿਕ ਪਬਲਿਕ ਰਿਪਬਲਿਕ ਆਫ ਕੋਰੀਆ ਜਿਹੜਾ ਨਾਰਥ ਕੋਰੀਆ ਉਹਦੇ ਸੰਬੰਧ ਦੇ ਵਿੱਚ ਇਹ ਸ਼ਬਦ ਵਰਤੇ ਹੈਗੇ ਆ। ਸਾਊਥ ਕੋਰੀਆ ਦੀ ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਪਿਛਲੇ ਹਫ਼ਤੇ ਦੱਸਿਆ ਸੀ ਵੀ 1500 ਦੇ ਕਰੀਬ ਨਾਰਥ ਕੋਰੀਆ ਦੇ ਸਪੈਸ਼ਲ ਆਪਰੇਸ਼ਨ ਟਰੂਪਸ ਰਸ਼ੀਆ ਦੇ ਵਿੱਚ ਟ੍ਰੇਨ ਕੀਤੇ ਜਾ ਰਹੇ ਹੈਗੇ ਆ। ਇਹਨਾਂ ਟਰੂਪਸ ਨੂੰ ਰਸ਼ੀਆ ਦੀਆਂ ਹੀ ਵਰਦੀਆਂ ਦਿੱਤੀਆਂ ਗਈਆਂ ਆ, ਉਹੀ ਹਥਿਆਰ ਤੇ ਉਹਨਾਂ ਦੀਆਂ ਆਈਡੀਜ਼ ਵੀ ਜੋ ਆ ਰਸ਼ੀਅਨ ਹੈਗੀਆਂ ਆ। ਤੇ ਇਹਨਾਂ ਦਾ ਜਿਹੜਾ ਯੂਨਿਟ ਆ ਉਹ ਸਾਈਬੇਰੀਅਨ ਸ਼ੋਲਜਰ ਜਿਹੜੇ ਫੌਜੀ ਹੈਗੇ ਸਾਈਬੇਰੀਅਨ ਦੇ ਉਹਨਾਂ ਦੇ ਨਾਲ ਅਸਾਈਨ ਕੀਤਾ ਗਿਆ ਹੈਗਾ। ਇਹ ਇੰਟੈਲੀਜੈਂਸ ਏਜੰਸੀ ਨੇ ਰਿਪੋਰਟ ਕੀਤਾ ਹੈਗਾ। ਸਾਊਥ ਕੋਰੀਆ ਦੇ ਲਾ ਮੇਕਰਸ ਨੇ ਇਹ ਕਿਹਾ ਆ ਵੀ ਉਹਨਾਂ ਦੀ ਸਪਾਈ ਏਜੰਸੀ ਦੇ ਮੁਤਾਬਕ 1500 ਦੇ ਕਰੀਬ ਟਰੂਪਸ ਆਲਰੇਡੀ ਰਸ਼ੀਆ ਦੇ ਵਿੱਚ ਮੂਵ ਹੋ ਚੁੱਕੇ ਆ ਰੀਸੈਂਟਲੀ, ਜਿਹਦੇ ਨਾਲ ਟੋਟਲ ਹੁਣ ਤੱਕ 3000 ਦੇ ਕਰੀਬ ਨਾਰਥ ਕੋਰੀਆ ਦੇ ਜਿਹੜੇ ਫੌਜੀ ਆ ਉਹ ਰਸ਼ੀਆ ਦੇ ਵਿੱਚ ਡਿਪਲੋਏ ਕੀਤੇ ਹੋਏ ਹੈਗੇ ਆ। ਇੱਕ ਸੀਨੀਅਰ ਬਾਈਡਨ ਐਡਮਿਨਿਸਟ੍ਰੇਸ਼ਨ ਉਹਨਾਂ ਦਾ ਆਫੀਸ਼ੀਅਲ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਇਹ ਦੱਸਿਆ ਵੀ ਜਿਹੜੀ ਯੂਐਸ ਦੀ ਇੰਟੈਲੀਜੈਂਸ ਅਸੈਸਮੈਂਟ ਹੋਈ ਆ ਉਹਦੇ ਮੁਤਾਬਕ ਇਕੱਲਾ 3000 ਨਹੀਂ, ਇਸ ਤੋਂ ਵੱਧ ਕਿਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਾਰਥ ਕੋਰੀਆ ਦੇ ਟਰੂਪ ਰਸ਼ੀਆ ਦੇ ਵਿੱਚ ਟ੍ਰੇਨ ਹੋ ਰਹੇ ਆ ਤੇ ਉੱਥੇ ਜਿਹੜੇ ਆ ਉਹ ਰਸ਼ੀਆ ਦੇ ਨਾਲ ਫਾਈਟ ਕਰ ਰਹੇ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਇਹ ਵੀ ਖਬਰਾਂ ਆਈਆਂ ਸੀਗੀਆਂ ਕੁਝ ਇੰਡੀਆ ਤੋਂ ਲੋਕ ਜਿਨ੍ਹਾਂ 'ਚ ਪੰਜਾਬੀ ਵੀ ਸੀ ਉਹ ਰਸ਼ੀਆ ਗਏ ਸੀ ਤੇ ਉਹਨਾਂ ਨੂੰ ਉੱਥੇ ਜਿਹੜਾ ਆਰਮੀ ਦੇ ਵਿੱਚ ਉਹਨਾਂ ਨੇ ਆਲਰੇਡੀ ਭਰਤੀ ਕਰ ਰਿਹਾ ਸੀਗਾ। ਸੋ ਹੁਣ ਕਲੀਅਰਲੀ ਇਹ ਹੋ ਗਿਆ ਵੀ ਨਾਰਥ ਕੋਰੀਆ ਓਪਨਲੀ ਰਸ਼ੀਆ ਦੀ ਜਿਹੜੀ ਸਪੋਰਟ ਆ ਉਹ ਕਰ ਰਿਹਾ ਹੈਗਾ। ਜੀ ਬਿਲਕੁਲ, ਇਸ ਚੀਜ਼ ਦਾ ਜਿਹੜਾ ਖੁਲਾਸਾ ਥੋੜ੍ਹੇ ਚਿਰ ਪਹਿਲਾਂ ਜਿਹੜਾ ਉਹ ਕੀਤਾ ਗਿਆ ਸੀਗਾ ਸਾਊਥ ਕੋਰੀਆ ਦੀ ਜਿਹੜੀ ਇੰਟੈਲੀਜੈਂਸ ਆ ਉਸ ਦੇ ਦੁਆਰਾ, ਪਰ ਹੁਣ ਅਮਰੀਕਾ ਵਾਲਿਆਂ ਨੇ ਵੀ ਇਸ ਨੂੰ ਕਨਫਰਮ ਕਰ ਦਿੱਤਾ ਹੈਗਾ ਆ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਸਾਬਕਾ ਜਿਹੜੇ ਚੀਫ ਆਫ ਸਟਾਫ ਰਹੇ ਨੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ